व्यूअर्स वेलकम बैक टू न्यूज़ TV 84 ब्रेक तो बाद ਹੁਣ ਅਸੀਂ ਗੱਲਬਾਤ ਕਰਦੇ ਹਾਂ ਦਲ ਖਾਲਸਾ ਦੇ ਸਕੱਤਰ ਅਤੇ ਪੰਥਕ ਲਿਖਾਰੀ ਸਰਦਾਰ ਸਰਬਜੀਤ ਸਿੰਘ ਘੁਮਾਣ ਜੀ ਨਾਲ ਜੋ ਸਾਨੂੰ ਹੁਣ ਫੋਨ ਲਾਈਨ ਤੇ ਜੁੜ ਚੁੱਕੇ ਨੇ। ਜੀ ਵੀਰ ਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਫਤਿਹ ਜੀ। ਵੀਰ ਜੀ, ਜਿਸ ਅਸੀਂ ਜਾਣਦੇ ਕਿ ਨਵਾਂ ਸਾਲ 2014 ਵੀ ਆ ਗਿਆ ਹੈ ਅਤੇ TV 84 ਨੇ ਵੀ ਆਪਣਾ ਸਫ਼ਰ ਦਾ 1 ਸਾਲ ਪੂਰਾ ਕਰ ਲਿੱਤਾ ਹੈ। ਇਸ ਬਾਰੇ ਤੁਸੀਂ ਸਭ ਤੋਂ ਪਹਿਲਾਂ ਕੁਝ ਕਹਿਣਾ ਚਾਹੋਗੇ? ਮੈਂ ਸਮੁੱਚੀ ਸਿੱਖ ਸੰਗਤ ਨੂੰ TV 84 ਦੀ ਟੀਮ ਨੂੰ ਇਸ 1 ਸਾਲ ਦੇ ਸਫ਼ਰ ਦੌਰਾਨ ਜਿਹੜੀਆਂ ਅਸੀਂ ਪ੍ਰਾਪਤੀਆਂ ਕੀਤੀਆਂ ਨੇ ਉਹਦੇ ਲਈ ਵਧਾਈ ਦਿੰਦਾ ਤੇ ਅਕਾਲ ਪੁਰਖ ਦਾ ਧੰਨਵਾਦ ਕਰਦਾ ਕਿ ਅਸੀਂ ਆਪਣੀ ਜਿਹੜੀ ਜ਼ਿੰਮੇਵਾਰੀ ਆ ਉਹ ਚੰਗੇ ਤਰੀਕੇ ਨਾਲ ਸਾਰੇ ਟੀਮ ਨਿਭਾ ਰਹੀ ਆ ਔਰ ਪੰਥ ਵੱਲੋਂ ਸਹਿਯੋਗ ਵੀ ਬੜਾ ਸੋਹਣਾ ਮਿਲ ਰਿਹਾ ਜੀ। ਤੇ ਜਿੰਨੇ ਵੀ ਪੰਜਾਬ ਦੇ ਵਿੱਚ ਜਾਂ ਸਿੱਖ ਸੰਸਾਰ ਦੇ ਵਿੱਚ ਮਸਲੇ ਉੱਠੇ ਆ ਉਹਨਾਂ ਬਾਰੇ ਇੱਕ ਸੱਚੀ ਜਿਹੜੀ ਰਾਏ ਆ ਉਹ ਬਣਾਉਣ ਦੇ ਲਈ TV 84 ਆਪਣੀ ਜ਼ਿੰਮੇਵਾਰੀ ਬੜੇ ਸਿੱਧੇ ਤਰੀਕੇ ਨਾਲ ਨਿਭਾ ਰਿਹਾ ਜੀ। ਸ਼ੁਕਰੀਆ ਵੀਰ ਜੀ। ਤੇ ਹੁਣ ਅਸੀਂ ਜਿਹੜੇ ਪੰਜਾਬ ਦੇ ਸਿੱਖ ਮਸਲੇ ਨੇ ਉਹਨਾਂ ਬਾਰੇ ਗੱਲਬਾਤ ਕਰਦੇ, ਜਿਸ ਤਰ੍ਹਾਂ ਅਸੀਂ ਜਾਣਦੇ ਕਿ ਅੱਜ ਕੱਲ੍ਹ ਅਕਾਲੀ ਲੀਡਰਾਂ ਦੇ ਡਰੱਗ ਮਾਫੀਆ ਨਾਲ ਰਲੇ ਹੋਣ ਦੀ ਕਾਫੀ ਚਰਚਾ ਸਾਹਮਣੇ ਆਈ ਹੈ। ਇਸ ਸੰਬੰਧੀ ਤੁਸੀਂ ਕੀ ਵਿਚਾਰ ਰੱਖਦੇ ਹੋ, ਇਹ ਵੀ ਜਾਣਕਾਰੀ ਦਿਓ। ਜਿਹੜਾ ਹੁਣ ਦਾ ਅਕਾਲੀ ਕਲਚਰ ਆ ਪਿਛਲੇ 5-10 ਸਾਲਾਂ ਤੋਂ ਇਹਦੇ ਵਿੱਚ ਇਹ ਚਰਚਾ ਬੜੇ ਜ਼ੋਰਾਂ ਸ਼ੋਰਾਂ ਤੇ ਚੱਲਦੀ ਹੋਈ ਆ। ਪੰਜਾਬ ਦੇ ਹਰ ਮੋੜ ਤੇ ਖੜਨ ਵਾਲੇ ਬੰਦੇ ਨੂੰ ਗੱਲ ਕਰ ਲਓ, ਕਿਸੇ ਦਫ਼ਤਰ 'ਚ ਬੈਠਣ ਵਾਲੇ ਬੰਦੇ ਨਾਲ ਗੱਲ ਕਰ ਲਓ, ਕਿਸੇ ਸੀਨੀਅਰ ਮੋਸਟ ਪੋਸਟ ਤੇ ਬੈਠੇ ਬੰਦੇ ਨਾਲ ਗੱਲ ਕਰ ਲਓ, ਇਹ ਚਰਚਾ ਇੰਨੀ ਜ਼ੋਰਾਂ ਤੇ ਆ ਵੀ ਹੁਣ ਇਹ ਗੱਲ ਆਮ ਜੀ ਗੱਲ ਹੋਈ ਪਈ ਆ ਕਿ ਅਕਾਲੀ ਜਿਹੜੇ ਨੇ ਇਹਨਾਂ ਦੇ ਜਿਹੜੇ ਅੱਜ ਦੇ ਆਗੂ ਨੇ ਅਕਾਲੀ ਦਲ ਦੇ ਵਿੱਚ ਇਹ ਨਸ਼ੇ ਵਾਲੇ ਡਰੱਗ ਲੀਡਰਾਂ ਨਾਲ, ਡਰੱਗ ਲਾਰਡ ਜਿਹੜੇ ਨੇ ਉਹਨਾਂ ਨਾਲ ਰਲ ਮਿਲ ਕੇ ਕੰਮ ਕਰ ਰਹੇ ਆ। ਇਹ ਤੱਥ ਜਿਹੜਾ ਸੀਗਾ ਪਹਿਲੋਂ ਤਾਂ ਗੱਲੀ ਬਾਤੀ ਸੀਗਾ, ਪਰ ਆ ਜਿਹੜਾ ਹੁਣ ਭੋਲਾ ਨਾਂ ਦਾ ਡਰੱਗ ਲਾਰਡ ਫੜਿਆ ਗਿਆ ਉਸ ਤੋਂ ਬਾਅਦ ਤਾਂ ਸਾਰੀਆਂ ਗੱਲਾਂ ਨੰਗੀਆਂ ਹੋ ਗਈਆਂ ਤੇ ਹੁਣ ਉਹਨਾਂ ਨੇ ਮਜੀਠੀਏ ਦਾ ਵੀ ਨਾਂ ਲਿਆ ਤੇ ਹੋਰ ਵੀ ਲੋਕਾਂ ਦੇ ਜਿਹੜੇ ਨਾਂ ਸਾਹਮਣੇ ਆਉਣ ਦੀ ਸੰਭਾਵਨਾ ਹੈਗੀ ਆ। ਤੇ ਪੰਜਾਬ ਦੇ ਵਿੱਚ ਤਾਂ ਕੀ ਸਾਰੇ ਸਿੱਖ ਸੰਸਾਰ ਦੇ ਵਿੱਚ ਜਿੱਥੇ ਵੀ ਕੋਈ ਸਿੱਖ ਬੈਠਾ ਉਹ ਇਸ ਗੱਲ ਤੋਂ ਬਿਲਕੁਲ ਹੀ ਮਤਲਬ ਅਣਜਾਣ ਨਹੀਂ ਹੈਗਾ। ਸਭ ਨੂੰ ਪਤਾ ਹੈਗਾ ਕਿ ਅਸਲੀਅਤ ਵਿੱਚ ਇਹ ਗੱਲ ਹੈ ਕਿਸੇ ਨਾ ਕਿਸੇ ਰੂਪ ਦੇ ਵਿੱਚ ਨਸ਼ਿਆਂ 'ਚ ਅਕਾਲੀਆਂ ਦਾ ਲਿਬੜਿਆ ਹੋਣਾ ਹੈਗੀ ਆ, ਇਹ ਤੱਥ ਹੈਗਾ। ਪਰ ਅਕਾਲੀ ਦਲ ਦੇ ਕੋਲ ਸਰਕਾਰ ਸੱਤਾ ਆ, ਇਸ ਕਰਕੇ ਉਹ ਇਸ ਗੱਲ ਨੂੰ ਪੂਰੀ ਤਰ੍ਹਾਂ ਦਬਾਉਣ ਤੇ ਲੱਗੇ ਹੋਏ ਨੇ। ਤੇ ਪਰ ਜੇਕਰ ਦੇਖਿਆ ਜਾਵੇ ਤਾਂ ਪੰਜਾਬ ਦੇ ਵਿੱਚ ਕੱਲ੍ਹ ਵੀ ਇੱਥੇ ਥਾਂ ਥਾਂ ਦੇ ਉੱਤੇ ਪ੍ਰੋਟੈਸਟ ਹੋਏ ਨੇ, ਸਿਆਸੀ ਪਾਰਟੀਆਂ ਨੇ ਵੀ ਮੁਜ਼ਾਹਰੇ ਕੀਤੇ ਨੇ ਔਰ ਪੁਲਿਸ ਨੇ ਪੂਰੀ ਤਰ੍ਹਾਂ ਕੁੱਟ ਕਟਾਪਾ ਕੀਤਾ। ਇੱਥੇ ਅੰਮ੍ਰਿਤਸਰ ਦੇ ਵਿੱਚ ਵੀ ਜਿਹਨੇ ਪ੍ਰੋਟੈਸਟ ਕਰ ਰਹੇ ਸੀ ਮਜੀਠੀਆ ਦੇ ਖਿਲਾਫ ਕਿ ਨਸ਼ੇ ਦੇ ਵਿੱਚ ਲਿਪਤਾ ਤੇ ਇਹਨੂੰ ਗ੍ਰਿਫਤਾਰ ਕੀਤਾ ਜਾਵੇ ਤੇ ਕਾਰਵਾਈ ਕੀਤੀ ਜਾਵੇ, ਉਹਨਾਂ ਨੂੰ ਵੀ ਇੱਥੇ ਮਾਰਕੁੱਟ ਹੋਈ ਆ। ਸੋ ਇਹ ਆਵਾਜ਼ ਨੂੰ ਬੰਦ ਕਰਵਾਉਣਾ ਚਾਹੁੰਦੇ ਆ ਸੱਤਾ ਦੇ ਨਾਲ, ਪੁਲਿਸ ਦੇ ਨਾਲ ਲਾਠੀਚਾਰਜ ਕਰਕੇ। ਪਰ ਇਹ ਗੱਲ ਹੁਣ ਇੱਕ ਫੈਕਟ ਦੇ ਰੂਪ 'ਚ ਸਥਾਪਿਤ ਹੋ ਚੁੱਕੀ ਆ ਕਿ ਅਕਾਲੀ ਆਗੂ ਜਿਹੜੇ ਨੇ ਉਹ ਨਸ਼ੇ ਦਾ ਕਾਰੋਬਾਰ ਕਰਦੇ ਆ। ਜੀ ਬਿਲਕੁਲ। ਤੇ ਵੀਰ ਜੀ, ਇਹ ਵੀ ਦੱਸੋ, ਜਿਸ ਤਰ੍ਹਾਂ ਤਖਤ ਸ੍ਰੀ ਪਟਨਾ ਸਾਹਿਬ ਵਿਖੇ ਆਪਸੀ ਝਗੜੇ ਵਿੱਚ ਸਿੱਖ ਮਰਿਆਦਾ ਭੰਗ ਹੋਈ ਹੈ ਤੇ ਮੀਡੀਆ ਨੇ ਵੀ ਨਾਪੱਖੀ ਪ੍ਰਚਾਰ ਕੀਤਾ ਹੈ, ਇਸ ਬਾਰੇ ਤੁਸੀਂ ਕੀ ਵਿਚਾਰ ਰੱਖਦੇ ਹੋ? ਜਿਹੜਾ ਉੱਥੇ ਅਸਲ ਵਿੱਚ ਤਾਂ ਜਿੰਨੀ ਕੁ ਗੱਲ ਉੱਥੋਂ ਪਤਾ ਲੱਗੀ ਆ, ਪ੍ਰਬੰਧਕ ਕਮੇਟੀ ਆ ਜਿਹੜੀ ਉਹ ਪ੍ਰਬੰਧਕੀ ਲੋੜਾਂ ਦੇ ਹਿਸਾਬ ਨਾਲ ਸੋਚ ਰਹੇ ਆ ਕਿ ਜਿਹੜਾ ਮੌਜੂਦਾ ਜਥੇਦਾਰ ਗਿਆਨੀ ਇਕਬਾਲ ਸਿੰਘ ਆ ਉਹਦਾ ਜਿੰਨਾ ਕੁ ਪੀਰੀਅਡ ਥੋੜਾ ਜਿਹਾ ਰਹਿੰਦਾ ਤੇ ਉਸ ਤੋਂ ਪਹਿਲਾਂ ਨਾਲ ਅਸੀਂ ਇੱਕ ਮੀਤ ਜਥੇਦਾਰ ਜਿਹੜਾ ਹੈਗਾ ਨਾਲ ਲਾ ਦਈਏ ਤੇ ਉਹ ਇਹ ਸਾਰੇ ਸਮੇਂ ਦੌਰਾਨ ਨਾਲ ਦਾ ਕੰਮਕਾਰ ਦੇਖ ਲਏ। ਤੇ ਨਾਲ ਦੀ ਨਾਲ ਇਹ ਵੀ ਗੱਲ ਹੁੰਦੀ ਆ ਵੀ ਉੱਥੇ 350 ਸਾਲ ਮਤਲਬ ਹੋਣ ਜਾ ਰਹੇ ਆ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਪੁਰਬ ਨੂੰ, ਉਹਦੇ ਮਨਾਉਣ ਦੇ ਲਈ ਤਿਆਰੀਆਂ ਜਿਹੜੀਆਂ ਲੱਗੀਆਂ ਉਹ ਹੁਣ ਤੋਂ ਉੱਥੇ ਕਰਨੀਆਂ, ਉਹਨਾਂ ਨੇ ਸ਼ੁਰੂ ਕਰਨੀਆਂ ਪ੍ਰਬੰਧਕ ਕਮੇਟੀ ਨੇ। ਉੱਥੇ ਗ੍ਰੰਥੀ ਸਿੰਘਾਂ ਦੀ ਇੱਕ ਲੋੜ ਮਹਿਸੂਸ ਕੀਤੀ ਜਾ ਰਹੀ ਸੀ ਤੇ ਉਸ ਕਰਕੇ ਉੱਥੇ ਗਿਆਨੀ ਪ੍ਰਤਾਪ ਸਿੰਘ ਜਿਹੜੇ ਪਹਿਲੋਂ ਹਜ਼ੂਰ ਸਾਹਿਬ ਦੇ ਗ੍ਰੰਥੀ ਸੀਗੇ ਉਹਨਾਂ ਨੂੰ ਹੈਡ ਗ੍ਰੰਥੀ ਇੱਧਰ ਪ੍ਰਤਾਪ ਸਿੰਘ ਜੀ ਨੂੰ ਲਾਉਣ ਦੇ ਲਈ ਇਹਨਾਂ ਨੇ ਪ੍ਰਬੰਧਕ ਕਮੇਟੀ ਨੇ ਆਪਦਾ ਡਿਸੀਜ਼ਨ ਜਿਹੜਾ ਸੀ ਉਹ ਲਿਆ। ਤੇ ਗਿਆਨੀ ਇਕਬਾਲ ਸਿੰਘ ਜਿਹੜੇ ਉਹਨਾਂ ਦੇ ਵਾਰ-ਵਾਰ ਪਿਛਲੇ ਸਮੇਂ 'ਚ ਵਿਵਾਦ ਉੱਠਦੇ ਰਹੇ ਨੇ, ਉਹ ਅਕਾਲੀ ਦਲ ਬਾਦਲ ਨਾਲ ਵੀ ਸੂਤ ਨਹੀਂ ਰਹੇ, ਉਹ ਸਿੰਘ ਸਾਹਿਬਾਨ ਦੇ ਨਾਲ ਵੀ ਟਕਰਾਅ ਵਿੱਚ ਆਏ ਨੇ, ਉਹਨਾਂ ਨੂੰ ਖਾਲਸਾ ਪੰਥ ਨੂੰ ਬਾਰ-ਬਾਰ ਉਹਨਾਂ ਨੇ ਪਰੇਸ਼ਾਨੀ 'ਚ ਪਾਇਆ, ਆਪਦੇ ਪੁੱਠੇ ਸਿੱਧੇ ਬਿਆਨ ਦੇ ਕੇ ਕਦੇ ਕੁਛ ਕਹਿ ਦਿੰਦੇ ਆ, ਕਦੇ ਕੁਛ ਕਰ ਦਿੰਦੇ ਆ, ਕਦੇ ਉਹਨਾਂ ਦੇ ਦੇਹਾਂ ਦਾ ਮਤਲਬ ਨਿੱਜੀ ਜੀਵਨ ਦੇ ਵਿੱਚ ਤੇ ਪੰਥਕ ਜੀਵਨ ਦੇ ਵਿੱਚ ਉਹਨਾਂ ਨੇ ਬਾਰ-ਬਾਰ ਪੰਥ ਨੂੰ ਨਮੋਸ਼ੀ ਦਵਾਈ ਹੈ ਜੀ। ਤੇ ਉਹਨਾਂ ਨੂੰ ਹਮੇਸ਼ਾ ਹੀ ਲੱਗਦਾ ਰਹਿੰਦਾ, ਪਰ ਉਹਨਾਂ ਨੇ ਜਿਹੜੀ ਆ ਪੰਥ ਵਿਰੋਧੀ ਸ਼ਕਤੀਆਂ ਜਿਹਨਾਂ ਨੂੰ ਆਪਾਂ ਡੇਰੇਦਾਰ ਤੇ ਹੋਰ ਕਹਿੰਦੇ ਉਹਨਾਂ ਨਾਲ ਬੜਾ ਆਪਦਾ ਤਾਲਮੇਲ ਬਣਾ ਕੇ ਰੱਖਿਆ ਹੋਇਆ ਤੇ ਉਹਨਾਂ ਦੀ ਤਾਕਤ ਦੇ ਸਿਰ ਤੇ ਹੀ ਉਹ ਚਾਹੁੰਦੇ ਆ ਕਿ ਅਸੀਂ ਬਚੇ ਰਵਾਂਗੇ। ਪਰ ਉਹ ਇੱਕ ਨਾ ਇੱਕ ਦਿਨ ਤਾਂ ਚਲੋ ਉਹਦਾ ਜਥੇਦਾਰ ਦਾ ਪੀਰੀਅਡ ਖਤਮ ਹੋਣ ਜਾ ਰਿਹਾ ਤੇ ਕੱਲ ਜਿਹਨਾਂ ਨੇ ਪਰਸੋਂ ਘਟਨਾ ਵਾਪਰੀ ਆ
ਉਸ ਦਿਨ ਉਹਨਾਂ ਨੇ ਪ੍ਰਬੰਧਕ ਕਮੇਟੀ ਨੇ ਸਿਰਫ ਪ੍ਰਤਾਪ ਸਿੰਘ ਜੀ ਨੂੰ, ਗਿਆਨੀ ਜੀ ਨੂੰ, ਜਿਹੜਾ ਸੀ ਮੀਰ ਜਥੇਦਾਰ ਦੇ ਤੌਰ ਤੇ, ਹੈੱਡ ਗ੍ਰੰਥੀ ਸਾਹਿਬ ਦੇ ਤੌਰ ਤੇ ਉੱਥੇ ਉਹਨਾਂ ਨੇ ਨਿਯੁਕਤ ਕਰਕੇ ਉਹਦੀ ਦਸਤਾਰਬੰਦੀ ਜਾਂ ਜੋ ਵੀ ਰਸਮ ਆ ਉਹ ਕੀਤੀ। ਤੇ ਗਿਆਨੀ ਇਕਬਾਲ ਸਿੰਘ ਨੂੰ ਸ਼ਾਇਦ ਉਸ ਟਾਈਮ ਭਰਮ ਭੁਲੇਖਾ ਪੈ ਗਿਆ ਵੀ ਮੈਨੂੰ ਜਥੇਦਾਰੀ ਤੋਂ ਲਾ ਰਹੇ ਨੇ ਤੇ ਇਹਨੂੰ ਲਾ ਰਹੇ ਨੇ। ਇੱਕ ਤਾਂ ਇਹ ਗੱਲ ਦਾ ਗੁੱਸਾ, ਦੂਸਰਾ ਉਹਨਾਂ ਨੂੰ ਇਹ ਹੈਗਾ ਕਿ ਪ੍ਰਬੰਧਕ ਕਮੇਟੀ ਨੇ ਮੈਨੂੰ ਭਰੋਸੇ 'ਚ ਨਹੀਂ ਲਿਆ। ਤੇ ਇਹ ਦੋ ਗੱਲਾਂ ਹੋਈਆਂ। ਤੇ ਹੁਣ ਭਾਵੇਂ ਕੱਲ ਵੀ ਟੀਵੀ ਉੱਤੇ ਇੱਥੇ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਮੱਕੜ ਸਾਹਿਬ ਨੇ ਤੇ ਹੋਰਾਂ ਨੇ ਵੀ ਇਹ ਗੱਲ ਉਛਾਲੀ ਹੈ। ਪਰ ਇੱਧਰ ਪੰਜਾਬ ਦੇ ਵਿੱਚ ਵੀ ਅਸੀਂ ਦੇਖਿਆ ਕਿ ਪ੍ਰਬੰਧਕੀ ਕਮੇਟੀ ਹੈ ਜਿਹੜੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਐਗਜੈਕਟਿਵ, ਜਦੋਂ ਉਹਨਾਂ ਨੇ ਜਥੇਦਾਰ ਰਣਜੀਤ ਸਿੰਘ ਨੂੰ ਲਾਇਆ, ਜਥੇਦਾਰ ਪੂਰਨ ਸਿੰਘ ਨੂੰ ਲਾਇਆ, ਜਥੇਦਾਰ ਬਦੰਤੀ ਸਾਹਿਬ ਨੂੰ ਲਾਇਆ, ਤੇ ਜਾਂ ਹੁਣ ਜਦੋਂ ਗਿਆਨੀ ਗੁਰਬਚਨ ਸਿੰਘ ਜੀ ਨੂੰ ਲਾਉਣਗੇ, ਇਹਨਾਂ ਨੇ ਉਹ ਜਥੇਦਾਰ ਨੂੰ ਤਾਂ ਪੁੱਛਣਾ ਦੱਸਣਾ ਨਹੀਂ ਹੁੰਦਾ ਹੈਗਾ। ਇਹ ਉਦੋਂ ਤਾਂ ਪੰਥ ਨੂੰ ਵੀ ਨਹੀਂ ਪੁੱਛਦੇ, ਉਦੋਂ ਤਾਂ ਇਹਨਾਂ ਦੀ ਆਪ ਦੀ ਮਰਜ਼ੀ ਹੁੰਦੀ ਆ ਕਿ ਅਸੀਂ ਫਲਾਣੇ ਨੂੰ ਲਾਉਣ ਲੱਗੇ ਹਾਂ ਜਾਂ ਫਲਾਣੇ ਨੂੰ ਲਾਉਣ ਲੱਗੇ ਹਾਂ। ਤੇ ਉਵੇਂ ਹੀ ਉੱਥੋਂ ਦੀ ਪ੍ਰਬੰਧਕ ਕਮੇਟੀ ਦੀ, ਕਿਉਂਕਿ ਇਹ ਜਿਹੜਾ ਕ੍ਰਾਈਟੇਰੀਆ ਕੋਈ ਜਥੇਦਾਰਾਂ ਨੂੰ ਲਾਉਣ ਦਾ ਜਾਂ ਲਾਉਣ ਦਾ, ਨਿਯੁਕਤੀ ਦਾ, ਉਹਦੇ ਸੇਵਾ ਦਾ ਕੀ ਆ, ਇਹ ਸਾਰਾ ਕੁਛ ਬਣਿਆ ਨਹੀਂ ਹੋਇਆ ਹੈ। ਸੇਵਾ ਨਿਯਮ ਬਣੇ ਨਹੀਂ ਹੋਏ। ਉਹਦੀ ਸੇਵਾ ਨਿਯਮਾਂ ਦੀ ਗੈਰ ਹਾਜ਼ਰੀ ਦੇ ਵਿੱਚ ਜਥੇਦਾਰਾਂ ਨੂੰ ਲਾਉਣ ਦੇ ਨਿਯਮਾਂ ਦੀ ਕੋਈ ਨਹੀਂ ਬਣਿਆ ਹੋਇਆ, ਇਸ ਕਰਕੇ ਇਹ ਉਹਦਾ ਲਾਹਾ ਸਾਰੇ ਲੈਂਦੇ ਨੇ। ਇਵੇਂ ਆਪਦੀ ਮਰਜ਼ੀ ਨਾਲ ਪ੍ਰਬੰਧਕ ਕਮੇਟੀਆਂ ਜਥੇਦਾਰਾਂ ਦਾ ਕਰਦੀਆਂ। ਇਵੇਂ ਹੀ ਉੱਥੇ ਉਹਨਾਂ ਨੇ ਕੀਤਾ। ਪਰ ਉਹ ਜਥੇਦਾਰ ਇਕਬਾਲ ਸਿੰਘ ਨੂੰ ਮੌਕੇ ਦੇ ਉੱਤੇ ਲੱਗਿਆ ਕਿ ਮੈਂ ਤਾਂ ਇੱਥੇ, ਮੇਰੇ ਕੋਲੋਂ ਜਥੇਦਾਰੀ ਗਈ, ਤੇ ਉਹਨੇ ਉੱਥੇ ਜਿਹੜਾ ਰਿਐਕਟ ਕੀਤਾ ਤੇ ਝਗੜਾ ਹੋ ਗਿਆ। ਔਰ ਉੱਥੇ ਜਿਹੜਾ ਝਗੜਾ ਐਟ ਦੀ ਟਾਈਮ ਆ, ਉੱਥੇ ਮਰਿਆਦਾ ਦੀ ਜਿਹੜੀ ਆ ਲੰਘਣਾ ਹੋਈ ਆ, ਉਹਦੇ ਤੋਂ ਪੰਥ ਨੂੰ ਬੜੀ ਨਮੂਸ਼ੀ ਆ। ਬਿਲਕੁਲ। ਔਰ ਸਾਰੇ ਸਿੱਖ ਜਗਤ ਦੇ ਵਿੱਚ ਇਸ ਗੱਲ ਦੇ ਲਈ ਬੜਾ ਹੈਗਾ, ਖਾਸ ਤੌਰ ਤੇ ਜਿਹੜਾ ਨੌਜਵਾਨ ਯੂਥ ਆ, ਜਿਹੜਾ ਸੋਸ਼ਲ ਮੀਡੀਆ ਦੇ ਰਾਹੀਂ ਆਪਦੇ ਵਿਚਾਰਾਂ ਦਾ ਪ੍ਰਗਟਾਵਾ ਕਰਦਾ, ਉਹ ਇਹਨਾਂ ਜਥੇਦਾਰ ਸਾਹਿਬਾਨ ਤੋਂ ਔਰ ਉਹ ਪ੍ਰਬੰਧਕੀ ਕਮੇਟੀ, ਉਹ ਬਰੀਕੀਆਂ ਤੇ ਨਹੀਂ ਜਾਂਦਾ। ਉਹਨਾਂ ਨੂੰ ਤਾਂ ਸਿੱਧਾ ਜਿਹਾ ਹੈਗਾ ਕਿ ਸਾਡੇ ਪੰਥ ਦਾ ਇਹ ਜਲੂਸ ਕੱਢ ਰਿਹਾ। ਉੱਪਰ ਦੀ ਜਿਹੜਾ ਇੰਡੀਅਨ ਮੀਡੀਆ ਹੈਗਾ, ਇਹਨਾਂ ਕੋਲੇ ਗੁਰਬਖਸ਼ ਸਿੰਘ ਦੀ ਭੁੱਖ ਹੜਤਾਲ ਦੇ ਲਈ ਤਾਂ ਟਾਈਮ ਹੈ ਨਹੀਂ ਸੀ, 1 ਸਕਿੰਟ ਵੀ ਨਹੀਂ ਦਿਖਾਉਂਦੇ ਸੀਗੇ। ਪਰ ਹੁਣ ਉਹਨਾਂ ਨੇ ਬੜਾ ਲੰਮੇ ਜੰਮੇ ਪ੍ਰੋਗਰਾਮ ਦਿਖਾ ਰਹੇ ਨੇ ਕਿ ਲਓ ਜੀ ਸਿੱਖਾਂ ਦਾ ਤਾਂ ਆਹ ਹੋ ਰਿਹਾ। ਤੇ ਇਹ ਚੀਜ਼ ਦੇ ਵਿੱਚ ਗਿਆਨੀ ਇਕਬਾਲ ਸਿੰਘ ਤੇ ਜਿਹੜੀ ਪ੍ਰਬੰਧਕ ਕਮੇਟੀ ਆ, ਉਹਨਾਂ ਨੇ ਸਾਰਿਆਂ ਨੇ ਆਪੋ ਆਪਣੇ ਤਰੀਕੇ ਨਾਲ ਗਲਤੀਆਂ ਕੀਤੀਆਂ ਨੇ। ਔਰ ਉਹ ਗਲਤੀਆਂ ਜਿਹੜੀਆਂ ਨੇਗੀਆਂ, ਦੀ ਰਿਪੋਰਟ ਜਿਹੜੀ ਆ ਜਨਤਕ ਜਲਦੀ ਹੀ ਹੋ ਜਾਣੀ ਆ। ਕੁਛ ਗੱਲਾਂ ਸਾਹਮਣੇ ਆ ਗਈਆਂ ਨੇ, ਕੁਛ ਜਿਹੜੀਆਂ ਆਉਣ ਵਾਲੀਆਂ ਰਹਿੰਦੀਆਂ ਨੇ। ਤੇ ਉਹ ਚੀਜ਼ ਦੇ ਵਿੱਚ ਖਾਲਸਾ ਪੰਥ ਜਿਹੜਾ ਹੈਗਾ ਆਪਣੇ ਆਪ ਨੂੰ ਸ਼ਰਮਿੰਦਾ ਫੀਲ ਕਰ ਰਿਹਾ ਹੈਗਾ, ਔਰ ਨੌਜਵਾਨ ਪੀੜ੍ਹੀ ਦੇ ਵਿੱਚ ਇਹਦਾ ਨੈਗੇਟਿਵ ਪ੍ਰਭਾਵ ਜਿਹੜਾ ਗਿਆ। ਤੇ ਵੀਰ ਜੀ ਵੀ ਦੱਸੋ, ਜਿਸ ਤਰ੍ਹਾਂ ਕੁਝ ਸਿੱਖ ਨੇਤਾਵਾਂ ਨੇ ਆਮ ਆਦਮੀ ਪਾਰਟੀ ਨੂੰ ਜੁਆਇਨ ਕਰ ਲਿੱਤਾ ਹੈ, ਇਸ ਬਾਰੇ ਤੁਸੀਂ ਕੀ ਵਿਚਾਰ ਰੱਖਦੇ ਹੋ? ਦੇਖੋ, ਇਹਦੇ ਬਾਰੇ ਇੱਕ ਗੱਲ ਬੜੀ ਸਪਸ਼ਟ ਹੈ ਕਿ ਭਾਰਤੀ ਜਿਹੜੀ ਮੁੱਖ ਧਾਰਾ, ਉਹਨੇ ਸਦਾ ਹੀ ਸਿੱਖੀ ਨਾਲ ਜਾਂ ਸਿੱਖਾਂ ਨਾਲ ਵਿਰੋਧੀ ਰਵੱਈਆ ਰੱਖਿਆ ਹੋਇਆ। ਤੇ ਭਾਰਤੀ ਮੁੱਖ ਧਾਰਾ ਦੇ ਨਾਲ ਉਹਨੂੰ ਮਜ਼ਬੂਤ ਕਰਨ ਵਾਲੀਆਂ, ਚਾਹੇ ਪਾਰਟੀ ਦਾ ਨਾਂ ਕੋਈ ਵੀ ਹੋਵੇ, ਚਾਹੇ ਉਹਦਾ ਨਾਂ ਕਾਂਗਰਸ ਹੋਵੇ, ਚਾਹੇ ਅਕਾਲੀ ਦਲ ਹੋਵੇ, ਚਾਹੇ ਉਹਦਾ ਨਾਂ ਕੋਈ ਵੀ ਹੋਵੇ, ਆਮ ਆਦਮੀ ਪਾਰਟੀ ਵੀ ਉਸੇ ਕਤਾਰ ਵਿੱਚ ਆ। ਇਹ ਭਾਰਤੀ ਮੁੱਖ ਧਾਰਾ ਨੂੰ ਮਜ਼ਬੂਤ ਕਰਨ ਵਾਲੀ ਹੋਈ ਇੱਕ ਚੀਜ਼ ਆ। ਉਹਦੇ ਵਿੱਚ ਕਿਉਂਕਿ ਏਜੰਡਾ ਬੜਾ ਲੋਕਾਂ ਨੂੰ ਲੁਭਾਵਣਾ ਜਿਹਾ ਲੱਗਦਾ ਕਿ ਲਓ ਜੀ ਭ੍ਰਿਸ਼ਟਾਚਾਰ ਮੁਕਤ, ਪਰ ਇਹ ਭ੍ਰਿਸ਼ਟਾਚਾਰ ਇਹਦੇ ਇੰਡੀਅਨ ਨਿਜ਼ਾਮ ਦਾ ਇੱਕ ਹਿੱਸਾ। ਤੇ ਇਹਦੇ ਉੱਤੇ ਜੇ ਕਹੀਏ ਵੀ ਇਹ ਕੋਈ ਗੱਲ ਆ, ਏਦਾਂ ਨਹੀਂ। ਇਹ ਅਸਲ ਵਿੱਚ ਇਉਂ ਕਹੀਏ ਕਿ ਜਿਹੜੇ ਦਰਦ ਆਪਾਂ ਪਿਛਲੇ 30-35 ਸਾਲ ਦੇ ਵਿੱਚ ਕੌਮ ਨੇ ਝੱਲੇ ਆ, ਜਿਹੜੇ ਸਾਡੇ ਪੀੜ ਆ, ਉਹ ਜਦੋਂ ਵੀ ਸਾਨੂੰ ਕੋਈ ਉਹਦੇ ਨਾਂ ਦੇ ਉੱਤੇ ਕਹਿੰਦਾ ਹੈਗਾ, ਲਓ ਜੀ ਉਹਨਾਂ ਨੇ ਆਖਿਆ ਹੈਗਾ, ਕੇਜਰੀਵਾਲ ਨੇ ਬਿਆਨ ਦਿੱਤੇ ਆ, ਸਟੇਟਮੈਂਟਸ ਦਿੱਤੀਆਂ ਨੇਗੀਆਂ ਕਿ ਅਸੀਂ 84 ਵਾਲੇ ਮੁੱਦੇ ਉੱਤੇ ਬੜੇ ਸੀਰੀਅਸ ਆ, ਉਹ ਐਂ ਲੱਗਣ ਲਾਤਾ। ਤੇ ਪਰ ਜਦੋਂ ਆ ਕਸ਼ਮੀਰ ਵਾਲੀ ਗੱਲ ਉੱਠੀ ਆ ਤਾਂ ਫਿਰ ਦੇਖ ਹੀ ਲਿਆ ਹੈਗਾ ਕਿ ਉਹ ਮਿੰਟੋ ਮਿੰਟ ਹੀ ਆਪਦੇ ਪ੍ਰਸ਼ਾਂਤ ਭੂਸ਼ਣ ਨਾਲੋਂ ਅਲੱਗ ਆਪਦੇ ਆਪ ਨੂੰ ਕੀਤਾ ਹੈਗਾ ਉਹਨਾਂ ਨੇ। ਤੇ ਉਹ ਭਾਰਤੀ ਮੁੱਖ ਧਾਰਾ ਨੂੰ ਹੀ ਮੱਥਾ ਟੇਕਣ ਵਾਲੇ ਬੰਦੇ ਆ, ਆਮ ਆਦਮੀ ਪਾਰਟੀ ਵਾਲੇ ਵੀ। ਜਦੋਂ ਕਦੇ ਸਿੱਖ ਇਸ਼ੂ ਦੇ ਉੱਤੇ ਲਾਈਨ ਖਿੱਚ ਕੇ ਚੱਲਣ ਦੀ ਗੱਲ ਆਊਗੀ, ਉਦੋਂ ਉਹਨਾਂ ਦੀ ਪਰਖ ਹੋਣੀ ਆ। ਪਰ ਸਾਡੇ ਸਿੱਖ ਆਗੂਆਂ ਨੂੰ ਜਿਹੜਾ ਹੈਗਾ, ਜਿਹੜੇ ਇਸ ਸਾਰੇ ਸਿਸਟਮ ਦੇ ਵਿੱਚ ਬੜੇ ਨਾਰਾਜ਼ ਤੇ ਬੜੇ ਮਾਯੂਸ ਨੇ, ਉਹਨਾਂ ਨੂੰ ਲੱਗਿਆ ਹੈਗਾ ਕਿ ਸ਼ਾਇਦ ਇੱਥੇ ਸਾਡੀ ਕੋਈ ਗੱਲ ਬਣ ਸਕਦੀ ਆ। ਉਹ ਇਸ ਕਰਕੇ ਸਾਡੀਆਂ ਸਿੱਖ ਸਫਾਂ ਦੇ ਵਿੱਚੋਂ ਕਈ ਆਗੂ ਜਿਹੜੇ ਆ, ਉਹਨਾਂ ਦਾ ਉਧਰ ਨੂੰ ਜਾਣ ਦਾ ਰੁਝਾਨ ਜਿਹੜਾ ਉਹ ਸਾਹਮਣੇ ਆਇਆ। ਪਰ ਆਮ ਜਿਹੜਾ ਹੈਗਾ ਸਿੱਖ ਜਗਤ ਨੂੰ ਇਹ ਗੱਲ ਸਪਸ਼ਟ ਹੋਣੀ ਚਾਹੀਦੀ ਆ, ਇਹ ਗੱਲ ਦਿਮਾਗ ਦੇ ਵਿੱਚ ਚੰਗੀ ਤਰ੍ਹਾਂ ਵਸਾ ਲੈਣੀ ਚਾਹੀਦੀ ਆ ਕਿ ਭਾਰਤੀ ਮੁੱਖ ਧਾਰਾ ਦੇ ਉੱਤੇ ਪਹਿਰਾ ਦੇਣ ਵਾਲੀ ਹਰ ਪਾਰਟੀ ਦਾ ਨਜ਼ਰੀਆ ਭਾਰਤ ਨੂੰ ਤਰਜੀਹ ਦੇਣੀ ਆ। ਸਿੱਖ ਜਿਹੜਾ ਹੈਗਾ ਜਾਂ ਪੰਥ ਜਿਹੜਾ ਹੈਗਾ ਉਹਦੇ ਲਈ ਉਹਨਾਂ ਜ਼ਿਆਦਾ ਮਾਇਨੇ ਨਹੀਂ ਰੱਖਦਾ। ਜੀ ਬਿਲਕੁਲ। ਤੇ ਵੀਰ ਜੀ, ਸਾਡੇ ਕੋਲ ਸਵਾਲ ਤਾਂ ਹਾਲੇ ਹੋਰ ਵੀ ਬਹੁਤ ਨੇ, ਪਰ ਸਾਡਾ ਹੁਣ ਵਕਤ ਸਮਾਪਤੀ ਵੱਲ ਜਾ ਰਿਹਾ। ਤੁਹਾਡਾ ਬਹੁਤ ਬਹੁਤ ਸ਼ੁਕਰੀਆ ਕਿ ਤੁਸੀਂ ਆਪਣੇ ਟਾਈਮ ਕੱਢ ਕੇ ਸਾਡੇ ਸਿੱਖ ਸੰਗਤਾਂ ਦੇ ਰੂਬਰੂ ਹੋਏ ਤੇ ਸਾਡੇ ਸਵਾਲਾਂ ਦੇ ਜਵਾਬ ਦਿੱਤੇ, ਆਪਣੇ ਵਿਚਾਰ ਵੀ ਸਾਂਝੇ ਕੀਤੇ। ਸਮੇਂ-ਸਮੇਂ ਅਸੀਂ ਤੁਹਾਨੂੰ ਇਸ ਸਿੱਖ ਸੰਗਤਾਂ ਦੇ ਰੂਬਰੂ ਇਸੇ ਤਰ੍ਹਾਂ ਕਰਵਾਉਂਦੇ ਰਵਾਂਗੇ। ਪਰ ਤਦ ਤੱਕ ਲਈ ਮੈਂ ਤੁਹਾਡੇ ਕੋਲ ਇਜਾਜ਼ਤ ਲੈਣੀ ਆ ਵੀਰ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ।
ਵੀਅਰਸ ਇੱਥੇ ਮੈਂ ਤੁਹਾਡੇ ਕੋਲ ਇਜਾਜ਼ਤ ਲੈਣੀ ਹਾਂ। ਕੱਲ੍ਹ ਨੂੰ ਮਿਲਾਂਗੇ ਸੇਮ ਟਾਈਮ ਸੇਮ ਸ਼ੋਅ ਤੇ। ਤਦ ਤੱਕ ਲਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।